व्यूअर्स वेलकम बैक इन अवर प्रोग्राम एंड डॉक्टर साहब साडा पहला सवाल है केंद्र सरकार ने सुप्रीम कोर्ट विच हल्फिया दाखिल करके कहा है कि सीबीआई दे ताकतवर मुखी नूं बगैर नकेल तो छड़ना खतरनाक है डॉक्टर साहब ਤੁਸੀਂ ਹਲਫਨਾਮਾ ਕਹਿਣਾ ਚਾਹੁੰਦੇ ਹੋ ਮੇਰੇ ਖਿਆਲ जी जी हल्फनामा जी ਦੇਖੋ ਇਹ ਵੀ ਇੱਕ ਬੜੀ ਦਿਲਚਸਪ ਸਿਚੁਏਸ਼ਨ ਬਣੀ ਹੈ ਜਦੋਂ ਦੀ ਭਾਰਤ ਦੇ ਵਿੱਚ ਜੁਡੀਸ਼ਰੀ ਥੋੜੀ ਐਕਟਿਵ ਹੋਈ ਹੈ ਸੁਪਰੀਮ ਕੋਰਟ ਦੇ ਹਵਾਲੇ ਨਾਲ ਜਦੋਂ ਇੱਕ ਤੋਂ ਬਾਅਦ ਇੱਕ ਸਕੈਂਡਲ ਆਇਆ जी ਕਦੇ ਕੋਈ ਕੋਲ ਸਕੈਂਡਲ ਕਦੇ ਕੋਈ ਆਈਟੀ ਸੈਕਟਰ ਦਾ ਸਕੈਂਡਲ ਕਦੇ ਕੋਈ ਹੋਰ जी ਤੇ ਹੁਣ ਕਿਉਂਕਿ ਇਸ ਕਿਸਮ ਦੇ ਸਕੈਂਡਲਸ ਨੂੰ ਇਨਵੈਸਟੀਗੇਟ ਤਾਂ ਸੀਬੀਆਈ ਕਰਦੀ ਹੈ जी ਪਰ ਕਿਉਂਕਿ ਅਲਟੀਮੇਟਲੀ ਸੀਬੀਆਈ ਦੇ ਉੱਤੇ ਜਿਹੜਾ ਕੁੰਡਾ ਹੈ ਉਹ ਹੋਮ ਮਿਨਿਸਟਰੀ ਔਰ ਪ੍ਰਾਈਮ ਮਿਨਿਸਟਰੀ ਦਾ ਹੈ जी ਪ੍ਰਾਈਮ ਮਿਨਿਸਟਰ ਦਾ ਹੈ ਸੋ ਸੁਪਰੀਮ ਕੋਰਟ ਨੇ ਇਵੈਂਚੁਅਲੀ ਇਸ ਦੇ ਉੱਤੇ ਇੱਕ ਵਾਰੀ ਉਹਨਾਂ ਨੇ ਬੜਾ ਸਪਸ਼ਟ ਕਮੈਂਟ ਕੀਤਾ ਕਿ ਸੀਬੀਆਈ ਤਾਂ ਸੋਨੇ ਦੇ ਪਿੰਜਰੇ ਵਾਲਾ ਤੋਤਾ ਹੈ जी ਸੋ ਇਹੀ ਉਹਨਾਂ ਦਾ ਐਗਜ਼ੈਕਟ ਫਰੇਜ਼ ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਤੋਤੇ ਦਾ ਮਾਸਟਰ ਤਾਂ ਕੋਈ ਹੋਰ ਹੈ जी ਔਰ ਇਹੀ ਕਾਰਨ ਹੈ ਵੀ ਇੰਨੇ ਕਰਪਸ਼ਨ ਦੇ ਸਕੈਂਡਲਸ ਕਿਸੇ ਕੰਢੇ ਤੇ ਨਹੀਂ ਲੱਗਦੇ ਕਿਉਂਕਿ ਕਰਨ ਵਾਲੇ ਜਿਹੜੇ ਨੇ ਉਹ ਤਾਂ ਮਾਸਟਰ ਨੇ जी ਉਹਨਾਂ ਦੇ ਮਾਲਕ ਨੇ ਸੋ ਹੁਣ ਜਿਹੜਾ ਇੱਕ ਨਵੀਂ ਪ੍ਰਪੋਜ਼ਲ ਸੀਬੀਆਈ ਨੇ ਦਿੱਤੀ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਇੱਕ ਕੇਂਦਰੀ ਵਿਜੀਲੈਂਸ ਕਮਿਸ਼ਨਰ ਦੀ ਅਗਵਾਈ 'ਚ ਇੱਕ ਆਜ਼ਾਦ ਕਮੇਟੀ ਬਣਾਈ ਜਾਏ ਤਾਂ ਕਿ ਜਿਹੜਾ ਅਫਸਰਾਂ ਵਿਰੁੱਧ ਮੁਕੱਦਮਾ ਚਲਾਉਣ ਦੀ ਜਿਹੜੀ ਹੈ ਉਹ ਪ੍ਰਵਾਨਗੀ ਦੇ ਹੁਣ ਸੈਂਟਰ ਸਰਕਾਰ ਨੇ 22 ਸਫ਼ਿਆਂ ਦਾ ਹਲਫਨਾਮਾ ਜਿਹੜਾ ਸੀਬੀਆਈ ਦੀ ਇਸ ਮੰਗ ਦੇ ਖਿਲਾਫ ਕਿ ਜੀ ਉਹਦਾ ਆਜ਼ਾਦਾਨਾ ਸਟਰਕਚਰ ਹੋਏ ਉਹ ਜਿਹੜੇ ਨੇ ਆਪਣੇ ਤੌਰ ਦੇ ਉੱਤੇ ਉਹਨਾਂ ਦਾ ਸੈਲੈਕਟ ਹੋਏ ਇਹ ਉਸ ਦੇ ਖਿਲਾਫ ਉਹਨਾਂ ਨੇ ਦਿੱਤਾ ਔਰ ਉਹਦੇ 'ਚ ਜਿਹੜੀ ਖਾਸ ਤੌਰ ਤੇ ਅਖੀਰਲੀ ਲਾਈਨ ਹੈ ਉਹਦੇ 'ਚ ਇਹਨਾਂ ਨੇ ਇਹ ਕਿਹਾ ਕਿ ਸੀਬੀਆਈ ਦੇ ਡਾਇਰੈਕਟਰ ਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ जी ਕਿਉਂਕਿ ਸੰਵਿਧਾਨਕ ਸਿਧਾਂਤ ਇਸ ਦੀ ਇਜਾਜ਼ਤ ਨਹੀਂ ਦਿੰਦੇ जी ਅਤੇ ਅਜਿਹਾ ਕਰਨ ਨਾਲ ਤਾਕਤ ਦੀ ਦੁਰਵਰਤੋਂ ਕੀਤੇ ਜਾਣ ਦਾ ਖਦਸ਼ਾ ਹੈ ਹੁਣ ਇਹ ਜਿਹੜੇ ਆਪ 66 ਸਾਹਿਬ ਜਿਨ੍ਹਾਂ ਨੇ ਸੀਬੀਆਈ ਨੂੰ ਇੱਕ ਆਪਣੇ ਘੋੜੇ ਦੇ ਤੌਰ ਤੇ ਵਰਤਿਆ जी ਉਹ ਇਹ ਕਹਿੰਦੇ ਨੇ ਜੀ ਇਹ ਦੁਰਵਰਤੋਂ ਹੋ ਜਾਏਗੀ ਜੇ ਸੀਬੀਆਈ ਇੰਡੀਪੈਂਡੈਂਟ ਹੋ ਗਈ ਇਸ ਦੇ ਨਾਲ ਹੀ ਜਾਂਚ ਏਜੰਸੀ ਵੱਲੋਂ ਵੱਖ-ਵੱਖ ਮਾਮਲਿਆਂ ਦੇ ਨਿਰਪੱਖ ਜਾਂਚ ਨਾ ਕੀਤੇ ਜਾਣ ਦਾ ਖਤਰਾ ਵੀ ਪੈਦਾ ਹੁੰਦਾ ਹੁਣ ਕਹੋਗੇ ਜੀ ਜੇ ਇੰਡੀਪੈਂਡੈਂਟ ਹੋਏਗੀ ਕਿਵੇਂ ਖਤਰਾ ਹੈ ਨਿਰਪੱਖ ਜਾਂਚ ਨੂੰ जी ਨਿਰਪੱਖ ਜਾਂਚ ਨੂੰ ਤਾਂ ਹੁਣ ਖਤਰਾ ਹੈ ਕਿਉਂਕਿ ਤੁਸੀਂ ਉਹਨੂੰ ਆਪਣੇ ਦੁਬੈਲ ਬਣਾਇਆ ਹੋਇਆ ਉਹਨਾਂ ਨੂੰ ਤੁਸੀਂ ਇੰਡੀਪੈਂਡੈਂਟਲੀ ਕੰਮ ਨਹੀਂ ਕਰਨ ਦਿੰਦੇ जी ਸੋ ਅਸੀਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਮਾੜਾ ਮੋਟਾ ਸੁਪਰੀਮ ਕੋਰਟ ਨੇ ਇਹਨਾਂ ਨੂੰ ਸੈਂਟਰ ਨੂੰ ਜਾਂ ਪੋਲੀਟੀਸ਼ੀਅਨਸ ਨੂੰ ਥੋੜਾ ਜਿਹਾ ਝਟਕਾ ਦਿੱਤਾ ਹੈ ਇਹ ਸੁਪਰੀਮ ਕੋਰਟ ਨੂੰ ਸੁੱਟਣਗੇ ਥੱਲੇ ਔਰ ਪਹਿਲਾਂ ਤਾਂ ਉਹਨਾਂ ਨੇ ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਉਹਨਾਂ ਨੇ ਇਹ ਕਿਹਾ ਕਿ ਜੀ ਨਹੀਂ ਇਹ ਜਿਹੜਾ ਹੈਗਾ ਅਸੀਂ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਬਈ ਕੋਈ 2 ਸਾਲ ਤੋਂ ਜ਼ਿਆਦਾ ਸਜ਼ਾ ਵਾਲਾ ਕ੍ਰਿਮੀਨਲ ਜਿਹੜਾ जी ਉਹ ਪੋਲੀਟੀਸ਼ੀਅਨ ਨਹੀਂ ਬਣ ਸਕਦਾ ਮਤਲਬ ਉਹ ਮੈਂਬਰ ਐਮਪੀ ਜਾਂ ਐਮਐਲਏ ਨਹੀਂ ਬਣ ਆ ਸਕਦਾ जी ਲੋਅਰ ਕੋਰਟ ਉਹਨੂੰ ਵੀ ਉਹਨਾਂ ਨੇ ਕੱਲ ਉਹਦੇ 'ਚ ਜਿਹੜਾ ਉਹ ਸੰਵਿਧਾਨ 'ਚ ਸੰਸ਼ੋਧਨ ਕਰਨ ਦੀ ਗੱਲ ਕੀ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ जी ਹੁਣ ਸੀਬੀਆਈ ਨੂੰ ਇੰਡੀਪੈਂਡੈਂਟ ਕਰਨ ਦੀ ਗੱਲ ਕੀਤੀ ਉਹਨਾਂ ਨੇ ਇਹਨਾਂ ਦੇ ਖਿਲਾਫ ਵੀ ਹੋ ਗਏ ਹੁਣ ਕਿਉਂਕਿ ਜੱਜ ਇੰਡੀਪੈਂਡੈਂਟ ਫੈਸਲਾ ਕਰਦੇ ਨੇ ਤੇ ਕਿਹਨੇ ਸੁਪਰੀਮ ਕੋਰਟ ਦਾ ਜੱਜ ਬਣਨਾ ਹੈ ਉਸ ਦਾ ਇੱਕ ਉਹਨੂੰ ਕੋਲੀਜੀਅਮ ਕਹਿੰਦੇ ਨੇ ਉਹ ਜੱਜ ਹੀ ਡਿਸਾਈਡ ਕਰਦੇ ਨੇ ਨਾਲ ਹੀ ਸੈਂਟਰ ਨੇ ਸਟੈਂਡ ਲੈ ਲਿਆ ਕਿ ਜੀ ਇਹ ਪਾਰਟ ਨਹੀਂ ਹੋਣਾ ਚਾਹੀਦਾ ਹੈ ਕੋਲੀਜੀਅਮ ਨੂੰ ਤੋੜਿਆ ਜਾਣਾ ਚਾਹੀਦਾ ਸੋ ਇਹ ਕਰਪਟ ਸੁਸਾਇਟੀ ਦੇ ਵਿੱਚ ਕਰਪਟ ਕ੍ਰਿਮੀਨਲ ਜਿਹੜੇ ਨੇ ਉਹਨਾਂ ਨੇ ਹੈਡ ਕਰਨਾ ਇਸ ਗਵਰਨਮੈਂਟ ਨੂੰ ਇਸ ਸਿਸਟਮ ਨੂੰ ਤੇ ਲੋਕਾਂ ਦੇ ਸਾਹਮਣੇ ਇਹੀ ਇਲਾਜ ਹੈ ਵੀ ਇਹਨਾਂ ਨੂੰ ਰੋੜੋ ਇੰਡੀਅਨ ਓਸ਼ਨ ਦੇ ਵਿੱਚ ਇਸ ਤੋਂ ਬਿਨਾਂ ਇਹਨੂੰ ਤੋੜੋ ਇਹ ਸਾਰੇ ਕਰਪਟ ਸਿਸਟਮ ਨੂੰ ਹੋਰ ਕੋਈ ਚਾਰਾ ਨਹੀਂ ਜੀ ਡਾਕਟਰ ਸਾਹਿਬ ਸਾਡਾ ਅਗਲਾ ਕੁਐਸਚਨ ਹੈ ਪਾਕਿਸਤਾਨ ਦੇ ਦੌਰੇ ਤੇ ਗਈ ਅਮਰੀਕਾ ਦੇ ਵਿਦੇਸ਼ ਮੰਤਰੀ ਜੌਨ ਕੈਰੀ ਨੇ ਕਿਹਾ ਹੈ ਕਿ ਅਮਰੀਕਾ ਜਲਦੀ ਹੀ ਪਾਕਿਸਤਾਨ ਤੇ ਕੀਤੇ ਜਾਣ ਵਾਲੇ ਡਰੋਨ ਹਮਲੇ ਬੰਦ ਕਰ ਦੇਵੇਗਾ ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ ਦੇਖੋ ਡਰੋਨ ਪਹਿਲਾਂ ਤਾਂ ਸਾਡੇ ਦਰਸ਼ਕਾਂ ਚੋਂ ਬੇਸ਼ੱਕ ਬਹੁਤ ਸਾਰੇ ਸੂਝਵਾਨ ਨੇ ਡਰੋਨ ਹੈ ਜਿਹਦੇ 'ਚ ਕਿ ਕੋਈ ਪਾਇਲਟ ਨਹੀਂ ਹੁੰਦਾ ਉਹਨੂੰ ਕੋਈ ਚਲਾਉਂਦਾ ਨਹੀਂ ਹੈ ਜੀ ਇੱਕ ਡਿਵਾਈਸ ਹੈ ਜਿਹਦੇ 'ਚ ਕਿ ਉਹ ਜਿਹੜਾ ਉਹਨੂੰ ਫੀਡ ਕੀਤਾ ਹੁੰਦਾ ਉਹਨਾਂ ਨੇ ਔਰ ਉਹ ਜਾ ਕੇ ਸਿੱਧਾ ਵੱਜਦਾ ਜਿਹੜਾ ਵੀ ਟਾਰਗੇਟ ਹੁੰਦਾ ਜੀ ਔਰ ਉਹਦੇ 'ਚ ਕੋਈ ਚਾਲਕ ਨਹੀਂ ਹੁੰਦਾ ਕੋਈ ਪਾਇਲਟ ਨਹੀਂ ਹੁੰਦਾ ਜੀ ਔਰ ਅਮਰੀਕਾ ਦੇ ਵਿੱਚ ਕਿਉਂਕਿ ਹੈ ਤਾਂ ਡਰੋਨਸ ਹੁਣ ਬਾਕੀਆਂ ਕੋਲ ਵੀ ਹੋਣਗੇ ਪਰ ਅਮਰੀਕਾ 'ਚ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਆ ਸੰਵਿਧਾਨ ਇਹਨਾਂ ਦੇ ਸਿਸਟਮ ਦੇ ਵਿੱਚ ਇਹ ਜ਼ਰੂਰੀ ਹੈ ਕਿ ਡਰੋਨ ਅਟੈਕ ਦੇ ਲਈ ਡਾਇਰੈਕਟ ਜਿਹੜਾ ਵੀ ਡਰੋਨ ਹਮਲਾ ਹੁੰਦਾ ਉਸ ਦੀ ਪਹਿਲਾਂ ਪਰਮਿਸ਼ਨ ਪ੍ਰੈਜ਼ੀਡੈਂਟ ਤੋਂ ਲਈ ਜਾਂਦੀ ਹੈ ਕੋਈ ਉੱਥੇ ਬੈਠਾ ਕੋਈ ਕਮਾਂਡਰ ਡਿਸਾਈਡ ਨਹੀਂ ਕਰ ਬੇਸ਼ੱਕ ਕਮਾਂਡਰ ਪ੍ਰਪੋਜ਼ ਕਰਦਾ ਕਿ ਇੱਥੇ ਫਲਾਣੇ ਦਹਿਸ਼ਤਗਰਦ ਲੁਕੇ ਨੇ ਇਹਨੂੰ ਕਰੀਏ ਪਰ ਹਰ ਡਰੋਨ ਅਟੈਕ ਦੀ ਪਰਮਿਸ਼ਨ ਪ੍ਰੈਜ਼ੀਡੈਂਟ ਦਿੰਦਾ ਔਰ ਇਹ ਮੰਦਭਾਗੀ ਗੱਲ ਹੈ ਕਿ 2004 ਦੇ ਵਿੱਚ ਇਹ ਡਰੋਨ ਹਮਲੇ ਸ਼ੁਰੂ ਹੋਏ ਜੀ ਹੁਣ ਤੱਕ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਉਸ ਜਿਹੜਾ ਏਜੰਸੀ ਏਰੀਆ 388 ਡਰੋਨ ਹਮਲੇ ਹੋਏ ਕੁੱਲ
ਜਿਨ੍ਹਾਂ ਦੇ ਵਿੱਚ 3460 ਲੋਕ ਮਾਰੇ ਗਏ, ਜਿਨ੍ਹਾਂ ਚੋਂ ਮੈਜੋਰਿਟੀ ਬੱਚੇ, ਜੀ ਔਰਤਾਂ, ਬਜ਼ੁਰਗ, ਬੇਗੁਨਾਹ ਸ਼ਹਿਰੀ ਉਹਨਾਂ ਦੇ ਨੇ। ਹਾਲਾਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕੁਝ ਜਿਹੜੇ ਖਾਸ ਟਾਰਗੇਟ ਦਹਿਸ਼ਤਗਰਦਾਂ ਦੇ ਸੀ ਉਹ ਵੀ ਹਿੱਟ ਹੋਏ, ਪਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਬੇਗੁਨਾਹ ਲੋਕ ਮਾਰੇ ਗਏ, ਔਰ ਈਵਨ ਇੱਕ ਡਰੋਨ ਅਟੈਕ ਦੇ ਵਿੱਚ 4 ਅਮਰੀਕਨ ਸਿਟੀਜ਼ਨ ਵੀ ਮਾਰੇ ਗਏ। ਜੀ ਹੁਣ ਜੌਨ ਕੈਰੀ ਜਿਹੜੇ ਸੈਕਟਰੀ ਆਫ ਸਟੇਟ ਨੇ, ਅੱਜ ਕੱਲ੍ਹ ਪਾਕਿਸਤਾਨ ਦੇ ਦੌਰੇ ਤੇ ਨੇ। ਜੀ ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਦੀ ਸਰਕਾਰ ਬਣੀ ਹੈ। ਇਹਨਾਂ ਨੇ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ ਕਿਹਾ ਸੀ ਕਿ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਡਰੋਨ ਅਟੈਕ। ਜੀ ਇਮਰਾਨ ਖਾਨ ਦੀ ਪਾਰਟੀ ਜਿਹੜੀ ਕਿ ਇੱਕ ਬੜੀ ਪਾਵਰਫੁਲ ਪਾਰਟੀ ਦੇ ਤੌਰ ਤੇ ਉੱਭਰੀ ਹੈ, ਉਹਨਾਂ ਦਾ ਵੀ ਇਸ ਬਾਰੇ ਸ਼ੁਰੂ ਤੋਂ ਹੀ ਕਲੀਅਰ ਸਟੈਂਡ ਰਿਹਾ। ਔਰ ਹੁਣ ਕਿਉਂਕਿ ਅਮਰੀਕਾ ਨੂੰ ਨਜ਼ਰ ਆਉਂਦਾ ਹੈ 2014 ਚ ਇਹਨਾਂ ਨੇ ਆਪਣੀ ਨਿਕਲਣ ਦੀ ਤਰੀਕ ਦਿੱਤੀ ਹੈ ਅਫਗਾਨਿਸਤਾਨ ਚੋਂ, ਜੀ ਕਿ ਵੀ ਪਾਕਿਸਤਾਨ ਦੇ ਨਾਲ ਹੁਣ ਇਹਨਾਂ ਦੇ ਉੱਥੇ ਕੋਈ ਬਹੁਤਾ ਅਲ-ਕਾਇਦਾ ਦਾ ਜਾਂ ਕੋਈ ਦਬਾਅ ਵੀ ਨਹੀਂ ਹੈ ਜਿਵੇਂ ਇਹਨਾਂ ਨੇ ਬਣਾਇਆ ਹੋਇਆ ਸੀ। ਸੋ ਮੈਂ ਸਮਝਦਾ ਇਹਨਾਂ ਨੇ ਵੈਸੇ ਹੀ ਇਹਨਾਂ ਦਾ ਮਿਸ਼ਨ ਅਕੰਪਲਿਸ਼ਡ ਹੈ। ਉਸਾਮਾ ਨੂੰ ਇਹਨਾਂ ਨੇ ਮਾਰ ਲਿਆ, ਉੱਥੋਂ ਨਿਕਲ ਆਣਾ। ਸੋ ਮੇਰਾ ਖਿਆਲ ਹੈ ਵੀ ਇਹ ਇੱਕ ਚੰਗੀ ਗੱਲ ਹੈ ਜੇ ਪਾਕਿਸਤਾਨ ਨੇ ਦੇ ਨਾਲ ਇਹ ਫਰੈਂਡਲੀ ਰਿਲੇਸ਼ਨਸ ਹੁੰਦੇ ਨੇ, ਔਰ ਅਮਰੀਕਾ ਨੇ, ਜੌਨ ਕੈਰੀ ਨੇ ਉੱਥੇ ਕਿਹਾ ਕਿ, ਔਰ ਉਹਦੇ 'ਚ ਵੀ ਉਹਨੇ ਕੋਈ ਕਮਿਟ ਨਹੀਂ ਕੀਤਾ, ਉਹਦੀ ਇਹ ਹੈ ਕਿ ਪਾਕਿਸਤਾਨ 'ਚ ਡਰੋਨ ਹਮਲੇ ਜਲਦੀ ਬੰਦ ਹੋਣਗੇ। ਹੁਣ ਜਲਦੀ 2 ਦਿਨ ਵੀ ਹੋ ਸਕਦਾ, 2 ਸਾਲ ਵੀ ਹੋ ਸਕਦਾ, ਬਟ ਸਾਨੂੰ ਇਹ ਲੱਗਦਾ ਹੈ ਕਿ ਵੀ ਇੱਕ ਚੰਗਾ ਜੈਸਚਰ ਹੈ। ਔਰ ਜਿਹੜਾ ਬੇਗੁਨਾਹ ਦਾ ਮਾਰਿਆ ਜਾਣਾ, ਬਹੁਤ ਸਾਰੀਆਂ ਹਿਊਮਰ ਆ, ਇਹ ਹੀ ਇਕੱਲਾ ਸੋਵਰਨਿਟੀ ਹੀ ਨਹੀਂ ਪਾਕਿਸਤਾਨ ਦੀ ਜਿਹੜੀ ਵਾਇਲੇਟ ਹੁੰਦੀ ਰਹੀ, ਜਿਹੜੇ ਬੇਗੁਨਾਹ ਦਾ ਮਾਰਿਆ ਜਾਣਾ, ਇਹਦੇ ਬਾਰੇ ਜਿਹੜੀਆਂ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹ ਵੀ ਮੰਗ ਕਰਦੀਆਂ ਰਹੀਆਂ ਨੇ। ਸੋ ਇਸ ਲਈ ਅਸੀਂ ਸਮਝਦੇ ਹਾਂ ਵੀ ਇਹ ਵੈਲਕਮ ਮੂਵ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਦੇ ਵਿਚਾਰ ਲਈ, ਕਿਉਂਕਿ ਬਾਬਾ ਫਰੀਦ ਜੀ ਦਾ ਅੱਜ ਜਨਮ ਦਿਨ ਹੈ ਜੀ, ਔਰ ਅਸੀਂ ਆਲਰੇਡੀ ਜਿਵੇਂ ਪਹਿਲਾਂ ਕਿਹਾ ਸੀ ਕਿ ਵੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਇੱਕ ਸਿਸਟਮੈਟਿਕ ਪੈਟਰਨ ਨਾਲ ਅੱਜ ਦੇ ਵਿਚਾਰ ਲਈ ਬਾਣੀ ਦੇ ਜਿਵੇਂ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਚੁਣੇ ਨੇ। ਸੋ ਹੁਣ ਅਸੀਂ ਸ਼ਲੋਕ ਸ਼ੇਖ ਫਰੀਦ ਜੀ ਕੇ ਇੱਥੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ ਅੱਜ ਦੇ ਵਿਚਾਰ ਦੀ। ਜੀ ਆਉਣ ਵਾਲੇ ਸਮੇਂ 'ਚ ਅਸੀਂ ਜਿਹੜੇ ਹੈ ਲਗਭਗ ਉਹਨਾਂ ਦੇ ਸਾਰੇ ਸ਼ਲੋਕ ਔਰ ਚਾਰੋਂ ਸ਼ਬਦ ਉਹਨਾਂ ਨੂੰ ਆਪਣੇ ਵਿਚਾਰ ਦਾ ਬਣਾਵਾਂਗੇ ਆਧਾਰ। ਸੋ ਉਹਨਾਂ ਦਾ ਸ਼ਲੋਕ ਆਮ ਤੌਰ ਦੇ ਉੱਤੇ 2 ਲਾਈਨਾਂ ਦੀ ਕੰਪੋਜੀਸ਼ਨ ਨੂੰ ਕਹਿੰਦੇ ਨੇ, ਜਿਹੜਾ ਕਿ ਇੱਕ ਪੋਇਟੀਕਲ ਮੇਸ਼ਰ ਹੈ। ਪਰ ਇਹਨਾਂ ਦਾ ਇੱਥੋਂ ਹੀ ਉਹਨਾਂ ਦੀ ਬਾਣੀ ਜਿਹੜੀ ਹੈ ਸ਼ਲੋਕ ਬਾਬਾ ਫਰੀਦ ਜੀ ਦੀ ਸ਼ੁਰੂ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ। ਸ਼ਲੋਕ ਸ਼ੇਖ ਫਰੀਦ ਕੇ ਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਦੇ 'ਚ ਉਹਨਾਂ ਨੇ ਬਾਬਾ ਫਰੀਦ ਨੇ, ਕਿਉਂਕਿ ਬਾਬਾ ਫਰੀਦ ਦੀ ਜਿਹੜੀ ਰਚਨਾ ਦੇ ਵਿੱਚ, ਉਹਨਾਂ ਦੀ ਬਾਣੀ ਦੇ ਵਿੱਚ ਮੌਤ ਦੇ ਲਈ ਕਿਵੇਂ ਅਸੀਂ ਬਹੁਤ ਸਾਰੇ ਮੌਤ ਨੂੰ ਭੁਲਾ ਦਿੰਦੇ ਹਾਂ। ਬਹੁਤ ਵਾਰੀ ਅਸੀਂ ਆਪਣੇ ਜੋਬਨ, ਆਪਣੀ ਜਵਾਨੀ, ਆਪਣੇ ਧਨ, ਆਪਣੀ ਪਾਵਰ, ਇਸ ਦੀ ਗਫਲਤ ਦੇ ਵਿੱਚ, ਇਸ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਭੁੱਲ ਜਾਂਦੇ ਹਾਂ ਕਿ ਅਲਟੀਮੇਟ ਟਰੂਥ ਕੀ ਹੈ, ਅਲਟੀਮੇਟ ਮੌਤ ਨੇ ਆਣਾ। ਸੋ ਬਾਬਾ ਫਰੀਦ ਨੇ ਮੌਤ ਦਾ ਸਿੰਬੋਲਿਜ਼ਮ, ਔਰ ਉਹਦੇ 'ਚ ਵੀ ਜਿਹੜੀ ਜਿੰਦ ਹੈ, ਸਾਡੀ ਆਤਮਾ ਹੈ, ਰੂਹ ਹੈ, ਇਹਨੂੰ ਉਹਨਾਂ ਨੇ ਵੋਟੀ ਕਿਹਾ ਕਿ ਇਹ ਵੋਟੀ ਹੈ। ਤੇ ਜਿਹੜਾ ਮੌਤ ਦਾ ਦੇਵਤਾ ਹੈ, ਕਿਉਂਕਿ ਇਸਲਾਮ ਦੇ ਵਿੱਚ ਜਿਵੇਂ ਸਾਡੇ ਪੂਰਬ ਦੇ ਵਿੱਚ ਜਮਰਾਜ ਜਾਂ ਧਰਮਰਾਜ ਜਾਂ ਜਮਦੂਤ, ਮੌਤ ਦੇ ਦੇਵਤੇ ਲਈ ਤਾਂ ਜਮਦੂਤ ਹੀ ਕਹਿੰਦੇ ਨੇ, ਕਿਉਂਕਿ ਯਮਰਾਜ ਜਿਹੜਾ ਹੈ ਉਹ ਉਸ ਦਾ ਜਿਹੜਾ ਦੂਤ ਹੈ, ਭੇਜਿਆ ਹੋਇਆ ਜਮਦੂਤ ਹੈ। ਕਹਿੰਦੇ ਵੀ ਜਮਦੂਤ ਆ ਗਏ ਜਾਂ ਜਮਦੂਤਾਂ ਨੇ ਇਹ ਕਰਤਾ। ਜਿਹੜਾ ਕੋਈ ਬੜਾ ਜ਼ਾਲਮ ਹੋਏ ਉਹਨੂੰ ਅਸੀਂ ਕਹਿੰਦੇ ਤਾਂ ਜਮਦੂਤ ਹੈ, ਕਿਉਂਕਿ ਪੂਰੇ ਦੇ ਵਿੱਚ ਇਹ ਵੀ ਜਮਦੂਤ ਆਉਂਦਾ ਜਿਹੜਾ ਸਾਡੀ ਜਿੰਦ ਨੂੰ ਲੈ ਕੇ ਜਾਂਦਾ ਹੈ। ਸੋ ਇਸਲਾਮ ਦੇ ਵਿੱਚ ਇਹਦੇ ਲਈ ਮਲਕੁਲ ਮੌਤ ਹੈ ਕਿ ਮੌਤ ਦਾ ਮਲਕ, ਹਾਲਾ ਅਜ਼ਰਾਈਲ ਫਰਿਸ਼ਤੇ ਦੀ ਗੱਲ ਵੀ ਹੈ। ਸੋ ਬਾਬਾ ਫਰੀਦ ਇਸ ਮੌਤ ਦੇ ਸਿੰਬੋਲਿਜ਼ਮ ਨੂੰ, ਬਿੰਬ ਨੂੰ ਇਸਤੇਮਾਲ ਕਰਦੇ ਆ। ਕਹਿੰਦੇ ਨੇ, ਜਿਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ। ਪੁਰਾਤਨ ਪੰਜਾਬੀ ਦੇ ਵਿੱਚ ਧਨ ਪਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਪਿਰ ਪਤੀ, ਧਨ ਇਸਤਰੀ, ਵਾਈਫ। ਇਹ ਪੁਰਾਤਨ ਪੰਜਾਬੀ ਯੂਜ਼ ਹੁੰਦਾ ਸੀ। ਅੱਜ ਅਸੀਂ ਨਹੀਂ ਬਹੁਤਾ ਇਸਤੇਮਾਲ ਕਰਦੇ ਸ਼ਬਦ ਨੂੰ, ਪਰ ਗੁਰਬਾਣੀ 'ਚ ਕਾਫੀ ਥਾਂ ਇਸਤੇਮਾਲ ਹੁੰਦਾ। ਜਿਤ ਦਿਹਾੜੈ ਧਨ ਵਰੀ, ਕਿ ਜਿਸ ਦਿਨ ਦੁਲਹਨ ਨੇ ਵਿਆਹ ਕਰਾਉਣਾ, ਇਹ ਡੈਸਟਿਨਡ ਹੈ, ਲਿਖਿਆ ਹੋਇਆ ਕਿਸ ਦਿਹਾੜੇ ਹੋਣਾ। ਸਾਹੇ ਲੈ ਲਿਖਾਏ, ਪ੍ਰੀ ਡੈਸਟਿਨਡ ਹੈ, ਲਿਖ ਕੇ ਹੀ ਆਇਆ ਵੀ ਕਿਦਨ ਵਿਆਹ ਹੋਣਾ। ਹੁਣ ਇਹ ਮੌਤ ਨਾਲ ਵਿਆਹ ਦੀ ਗੱਲ ਹੈ। ਮਲਕ ਜੇ ਕੰਨੀ ਸੁਣੀ ਦਾ ਮੋਹੇ ਦਿਖਾਲੇ ਆਏ,
ਕਿ ਜਿਹੜਾ ਮਲਕੁਲ ਮੌਤ ਹੈ, ਜਿਸ ਦੀ ਬੜੀ ਗੱਲ ਸੁਣੀ ਜਾਂਦੀ ਹੈ, ਉਹਨੇ ਆ ਕੇ ਮੂੰਹ ਦਿਖਾ ਦਿੱਤਾ। ਹੁਣ ਮੌਤ ਦੀ ਜਿਹੜੀ ਆਣਾ ਹੈ, ਉਸ ਨੂੰ ਜਿੰਦ ਜਿਹੜੀ ਹੈ ਵਹੁਟੀ ਹੈ, ਤੇ ਮਲਕੁਲ ਮੌਤ ਜਿਹੜਾ ਹੈ ਉਹ ਬ੍ਰਾਈਡ ਗਰੂਮ ਹੈ, ਉਹ ਦੁਲਹਾ ਹੈ, ਉਹ ਆ ਗਿਆ। ਤੇ ਕਿਵੇਂ ਫਿਰ ਹੋਇਆ? ਜਿੰਦ ਨਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ, ਕਿ ਵਿਚਾਰੀ ਜਿੰਦ ਜਿਹੜੀ ਹੈ ਜਦੋਂ ਹੱਡ ਕੜਕਦੇ ਨੇ ਤੇ ਜਿੰਦ ਜਿਹੜੀ ਹੈ ਸਾਡੀ ਰੂਹ ਉਹ ਸਰੀਰ ਨੂੰ ਛੱਡ ਜਾਂਦੀ ਹੈ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਕਿ ਵੀ ਹੁਣ ਇਹ ਸਾਹੇ ਲਿਖੇ ਨਾ ਚੱਲਣੀ, ਜਿਹੜਾ ਲਿਖਿਆ ਹੋਇਆ ਹੈ ਮੌਤ ਦਾ ਜਿਹੜਾ ਵਕਤ ਥਾਂ, ਉਹ ਕਦੇ ਨਹੀਂ ਬਦਲ ਸਕਦਾ, ਕਾਂਟ ਬੀ ਚੇਂਜ। ਜਿੰਦੂ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਹੁਣ ਉਹ ਜੇ ਰੂਹ ਰਹਿਣਾ ਵੀ ਚਾਹੇ ਸਰੀਰ ਦੇ ਵਿੱਚ, ਉਹ ਕਹਿੰਦੇ ਨੇ ਵੀ ਜਿੰਦੂ ਕੂ ਸਮਝਾਏ, ਉਹਨੂੰ ਰੂਹ ਨੂੰ ਸਮਝਾ ਕਿ ਇਹ ਸਾਹੇ ਲਿਖੇ ਨਾ ਚੱਲਣੀ, ਇਹ ਜਿਹੜੇ ਲਿਖਿਆ ਹੋਇਆ ਇਹ ਹੁਣ ਰਹਿਣਾ ਹੀ ਹੈ, ਇਹ ਬਦਲ ਨਹੀਂ ਸਕਦਾ ਜੀ। ਫਿਰ ਜਿੰਦ ਵਹੁਟੀ, ਹੁਣ ਇਸੇ ਹੀ ਥਾਟ ਨੂੰ ਉਹਨਾਂ ਨੇ ਮੋਰ ਕਲੀਅਰ ਕੀਤਾ, ਜਿੰਦ ਵਹੁਟੀ ਮਰਨ ਵਰ, ਕਿ ਜਿੰਦ ਜਿਹੜੀ ਹੈ ਸਾਡੀ ਰੂਹ ਇਹ ਵਹੁਟੀ ਹੈ, ਮਰਨ ਮੌਤ ਜਿਹੜੀ ਹੈ ਇਹ ਡੈਥ, ਇਹ ਸਾਡਾ ਬ੍ਰਾਈਡ ਗਰੂਮ ਹੈ, ਇਹ ਦੁਲਹਾ ਹੈ ਜੀ। ਲੈ ਜਾਸੀ ਪਰਣਾਏ, ਇਹਨੇ ਹੁਣ ਲੈ ਜਾਣਾ, ਇਹਨੇ ਵਿਆਹ ਕਰਨਾ ਹੈ, ਇਸ ਮੌਤ ਨੇ ਲੈ ਜਾਣਾ। ਆਪਣ ਹੱਥੀ ਜੋਲ ਕੇ ਕਹਿ ਗੱਲ ਲੱਗਿਆ ਧਾਏ, ਹੁਣ ਇਹ ਬਾਡੀ ਨੂੰ ਕਿਹਾ ਹੈ ਕਿ ਵੀ ਤੋਰਿਆ ਤਾਂ ਤੂੰ ਹੀ ਹੈ, ਰੂਹ ਚਲੀ ਗਈ ਜੀ, ਹੁਣ ਤੂੰ ਕਿਹਦੇ ਗਲ ਲੱਗ ਕੇ ਵਰਲਾਪ ਕਰਨਾ ਹੈ, ਕਹਿ ਗੱਲ ਲੱਗਿਆ ਧਾਏ। ਤੇ ਅਖੀਰ ਉਸ ਰੂਹ ਦਾ ਸਫ਼ਰ ਕੀ ਹੈ, ਉਹਨੂੰ ਬਾਬਾ ਫਰੀਦ ਕਹਿੰਦੇ ਨੇ ਵਾਲੋਂ ਨਿੱਕੀ ਪੁਰਸਲਾਤ। ਇਹ ਵੀ ਇਸਲਾਮ, ਕ੍ਰਿਸਚੀਅਨਿਟੀ ਔਰ ਦੂਸਰੇ ਯਹੂਦੀਆਂ ਦਾ ਫੇਥ ਹੈ ਕਿ ਜਿਹੜਾ ਅੱਗੋਂ ਸਫ਼ਰ ਹੁੰਦਾ ਹੈ ਰੂਹ ਦਾ, ਉਹਦੇ 'ਚ ਇੱਕ ਬੜਾ ਭੀੜਾ ਜਿਹਾ ਪੁੱਲ ਹੁੰਦਾ ਹੈ ਜਿਹਦੇ 'ਚ ਉਸ ਜਿੰਦ ਨੂੰ ਗੁਜ਼ਰਨਾ ਪੈਂਦਾ ਹੈ, ਹਨੇਰੇ ਰਾਹ 'ਚ, ਉਹਨੂੰ ਪੁਰਸਲਾਤ ਕਹਿੰਦੇ ਨੇ, ਜਿਹੜਾ ਵਾਲੋਂ ਵੀ ਨਿੱਕਾ ਹੁੰਦਾ ਹੈ। ਸੋ ਬਾਬਾ ਫਰੀਦ ਕਹਿੰਦੇ ਨੇ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ, ਕਿ ਤੂੰ ਕਦੇ ਸੁਣਿਆ ਨਹੀਂ ਸੀ ਕਿ ਮਰਨ ਤੋਂ ਬਾਅਦ ਲੇਖਾ ਦੇਣਾ ਪੈਂਦਾ ਹੈ ਔਰ ਲੰਘਣਾ ਪੈਂਦਾ ਉਸ ਪੁਰਸਲਾਤ ਤੋਂ, ਉਸ ਬੜੇ ਤੰਗ ਪੁੱਲ ਤੋਂ। ਤੇ ਫਾਈਨਲ ਫਰੀਦਾ ਕਿੜੀ ਪਵਿੰਦਈ ਖੜਾ ਨਾ ਆਪ ਮੁਹਾਏ, ਕਿ ਵੀ ਇਹ ਕਿੜੀ ਪਵਿੰਦਈ, ਇਹ ਲਹਿੰਦੇ ਪੰਜਾਬ ਦੀ ਪੰਜਾਬੀ ਹੈ ਕਿ ਆਵਾਜ਼ ਪੈ ਰਹੀ ਹੈ ਜੀ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਦੁਹਰਾਇਆ ਸੀ ਸ਼ਬਦ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਉਹਨੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਸੱਦਾ ਪੈਣ ਦੀ ਗੱਲ ਕੀਤੀ ਕਿ ਰੋਜ਼ਾਨਾ ਸੱਦਾ ਆ ਰਿਹਾ, ਉਹ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਕਿਹੜੀ ਪਵਨ ਦਈ, ਕਿ ਆਵਾਜ਼ ਪੈਣੀ ਹੈ, ਖੜਾ ਨਾ ਆਪ ਮੁਹਾਏ, ਕਿ ਵੀ ਤੂੰ ਆਪ ਇੱਕ ਆਪਣੇ ਆਪ ਨੂੰ ਲੁਟਵਾ ਨਾ, ਇਹ ਮੰਨ ਕੇ ਕਿ ਮੈਂ ਨਹੀਂ ਮਰਨਾ, ਕਿਉਂਕਿ ਆਵਾਜ਼ਾਂ ਆ ਰਹੀਆਂ ਨੇ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ, ਕਿ ਜਿਹੜਾ ਸੱਦਾ ਦੇ ਰਿਹਾ, ਜਿਹੜਾ ਆਵਾਜ਼ ਦੇ ਰਿਹਾ ਕਿ ਭਾਈ ਅਲਟੀਮੇਟਲੀ ਜਾਣਾ ਜੀ, ਉਸ ਨੂੰ ਯਾਦ ਕਰੀਏ। ਇਹੀ ਜਿਹੜਾ ਅੱਜ ਦਾ ਥਾਟ ਹੈ, ਕਿਉਂਕਿ ਬਾਬਾ ਫਰੀਦ ਜਿਉਂ-ਜਿਉਂ ਅਸੀਂ ਉਹਨਾਂ ਦੇ ਸਲੋਕਾਂ ਦੀ, ਉਹਨਾਂ ਦੇ ਸ਼ਬਦਾਂ ਦੀ ਅੱਗੋਂ ਵੀ ਵਿਚਾਰ ਕਰਾਂਗੇ ਜੀ, ਬੜੀ ਸਧਾਰਨ ਪੰਜਾਬੀ ਦੇ ਵਿੱਚ, ਔਰ ਉਹ ਚੀਜ਼ਾਂ ਜਿਹੜੀਆਂ ਬਿੰਬ ਸਾਡੇ ਸਮਝ ਆਉਣ ਵਾਲੀਆਂ ਨੇ, ਉਹਨਾਂ ਨੇ ਬੁਢਾਪੇ ਦਾ ਹਵਾਲਾ ਦੇ ਕੇ ਕਿ ਕਿਵੇਂ ਅਸੀਂ ਅਲਟੀਮੇਟਲੀ ਲਾਈਫ ਦਾ ਕੀ ਹੈ, ਰੱਬ ਦੀ ਜੇ ਗੱਲ ਕੀਤੀ ਹੈ ਤੇ ਫਿਰ ਰੱਬ ਦੀ ਮਿਠਾਸ, ਰੱਬ ਕੀ ਹੈ, ਇਹ ਡਰ ਜ਼ਰੂਰ ਮੌਤ ਦਾ ਕਿਵੇਂ ਸਾਨੂੰ ਰੱਬ ਵੱਲ ਰੱਖੇ, ਪਰ ਜਦੋਂ ਉਹ ਰੱਬ ਦੀ ਮਿਠਾਸ ਦੀ ਗੱਲ ਕਰਦੇ ਨੇ ਤੇ ਫਿਰ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸੋ ਇਹ ਮੈਂ ਸਮਝਦਾ ਵੀ ਅਸੀਂ ਅੱਜ ਬਾਬਾ ਫਰੀਦ ਜੀ ਦੀ ਯਾਦ ਨੂੰ ਹੀ ਇਹ ਅੱਜ ਦਾ ਵਿਚਾਰ ਸਮਰਪਿਤ ਕਰਦੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਤੁਹਾਡਾ ਪਤਾ ਡੇ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@v84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।